ਵਾਲਿਆਂ ਦੇ ਅਸੀਂ ਉਹ ਲੱਖਾ ਜੀ ਮੰਗਿਆ ਸੀ, ਲੱਖਾ ਮੰਗਿਆ ਸੀ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਤੇ ਅਸੀਂ ਉਹਨਾਂ ਨੇ ਖੁਦਰ ਕਰ ਦਿੱਤਾ। ਉਹ ਠੀਂਡੇ 'ਚ ਕਰਤਾ, ਠੀਂਡੇ ਪਿੰਡ ਹੋਊਗਾ ਨਾਲ ਹੀ ਉੱਥੇ ਕਰ ਦਿੱਤਾ। ਇਹ ਦੋਵੇਂ ਉੱਥੇ ਬੈਠੇ ਸੀਗੇ ਤੇ ਉਹ ਮੇਰਾ ਬਾਬਾ ਕਹਿੰਦਾ ਵੀ ਕੱਲ ਵੀ ਕਹਿਣਾ ਭਰੋਲੀਆਂ ਦੀ ਮੰਗ ਫਲਾਨਾ ਬੰਦਾ ਵਿਆਹ ਕੇ ਲੈ ਗਿਆ। ਇਹ ਬੜੀ ਗੱਲ ਮੰਨੀ ਕਾਬਲ ਤੋਂ ਵੀ ਜੇ ਅੱਜ ਤੂੰ ਮੇਰਾ ਪਿੱਛਾ ਢਕੇ ਤਾਂ ਮੈਂ ਇਹਨਾਂ ਨੂੰ ਜਾਣ ਨਹੀਂ ਦਿੰਦਾ। अस्सलाम वालेकुम जी, सत श्री अकाल, प्रणाम दोस्तों। ਅਸੀਂ ਅੱਜ ਪਹੁੰਚੇ ਹਾਂ ਜੀ ਕਰਤਾਰਪੁਰ ਕੋਰੀਡੋਰ ਸਾਹਿਬ, ਜਿੱਥੇ ਅਸੀਂ ਆਪਣੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਮਹਿਮਾਨਾਂ ਨਾਲ ਇੱਕ ਫੈਮਿਲੀ ਦੀ ਮੁਲਾਕਾਤ ਕਰਵਾਉਣੀ ਆ। ਹੋਇਆ ਕੁਝ ਇਸ ਤਰ੍ਹਾਂ ਸੀ ਕਿ ਕੁਝ ਸਾਲ ਪਹਿਲੇ ਅਸੀਂ ਇੱਕ ਵੀਡੀਓ ਬਣਾਈ ਸੀ, ਕਮੋਵੇਸ਼ ਕੋ 5 ਸਾਲ ਤੋਂ ਪਹਿਲੇ ਬਣੀ ਸੀ ਨਾ ਜੀ, ਤੇ ਉਹਦੇ ਵਿੱਚ ਭਰੋਲੀ ਤੋਂ ਆਏ ਹੋਏ ਇੱਕ ਬਜ਼ੁਰਗ ਨੇ ਗੱਲਾਂ ਬਾਤਾਂ ਕੀਤੀਆਂ ਸੀ ਤੇ ਇਹ ਵੀ ਬੰਦੇ ਭਰੋਲੀ ਤੋਂ ਹੀ ਉੱਠ ਕੇ ਆਏ ਆ। ਅੱਜ ਇਹ ਭਰੋਲੀ ਵਾਲੇ ਜਿਹੜੇ ਸਾਡੇ ਪਾਕਿਸਤਾਨ 'ਚ ਰਹਿਣ ਵਾਲੇ ਇਹ ਵੀ, ਇਹਨਾਂ ਦਾ ਫਿਰ ਟੈਲੀਫੋਨ 'ਤੇ ਰਾਬਤਾ ਹੋਇਆ ਔਰ ਰਾਬਤਾ ਹੋਣ ਤੋਂ ਬਾਅਦ ਅੱਜ ਪਹਿਲੀ ਦਫਾ ਪਾਕਿਸਤਾਨ ਬਣਨ ਤੋਂ ਬਾਅਦ ਇਹ ਪਹਿਲੀ ਦਫਾ ਅੱਜ ਮਿਲੇ ਆ। ਇਹਨਾਂ ਦੇ ਪਿਓ ਦਾਦਿਆਂ ਦੇ ਲੰਗ ਆ ਇੱਕ ਦੂਜੇ ਨਾਲ ਤੇ ਉਹ ਇੱਕ ਦੂਸਰੇ ਨੂੰ ਜਾਣਦੇ ਸੀਗੇ। ਅੱਜ ਇਹਨਾਂ ਨੂੰ ਪੁੱਛਦੇ ਆ ਵੀ ਦਿਲ ਇਹਨਾਂ ਦਾ ਕਿੱਦਾਂ ਕੀਤਾ ਆਉਣ ਨੂੰ। ਪਹਿਲੇ ਤੇ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਗੁਰਬਖਸ਼ ਸਿੰਘ ਆ ਜੀ। ਅੱਛਾ। ਪਿੰਡ ਮੇਰਾ ਭਰੋਲੀ ਆ। ਪਹਿਲਾਂ ਜ਼ਿਲ੍ਹਾ ਸਾਡਾ ਜਲੰਧਰ ਹੁੰਦਾ ਸੀ, ਹੁਣ ਤਾਂ ਅਸੀਂ ਆਪਣੇ ਨਵਾਂਸ਼ਹਿਰ ਜ਼ਿਲ੍ਹਾ ਬਣ ਗਿਆ ਜਿੱਦਾਂ ਸ਼ਹੀਦ ਭਗਤ ਸਿੰਘ ਨਗਰ, ਤੇ ਅਸੀਂ ਉੱਥੋਂ ਅੱਜ ਇੱਥੇ ਬਾਬੇ ਨਾਨਕ ਦੀ ਧਰਤੀ ਤੇ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਆਏ ਆ। ਸੋ ਬੜਾ ਹੀ ਜਿੱਦਾਂ ਬਹੁਤ ਵਧੀਆ ਲੱਗਾ ਇੱਥੇ ਮੱਥਾ ਟੇਕ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ, ਤੇ ਅਸੀਂ ਆਪਣੇ ਵੱਡੇ ਭਾਗ ਸਮਝਦੇ ਆ ਕਿ ਸਾਨੂੰ ਦਰਸ਼ਨ ਕਰਨ ਦਾ ਮੌਕਾ। ਬਹੁਤ ਮਿਲਾਪ ਕਰਾਏ ਜਿਨ੍ਹਾਂ ਵਿੱਚ ਖੂਨੀ ਮਿਲਾਪ ਆ ਰਿਸ਼ਤਿਆਂ ਦੇ, ਤੇ ਕੁਛ ਮਿਲਾਪ ਐਸੇ ਆ ਜਿਨ੍ਹਾਂ ਵਿੱਚ ਬੰਦਿਆਂ ਨੇ ਬਾਹਰ ਦੇ ਮੁਲਕਾਂ 'ਚ ਇੱਕ ਦੂਜੇ ਨਾਲ ਟਾਈਮ ਕੱਢਿਆ ਆ, ਉਹਨਾਂ ਦੇ ਮਿਲਾਪ ਕਰੇ। ਇਹ ਜਿਹੜਾ ਮਿਲਾਪ ਅੱਜ ਦਾ ਆ, ਇਹਦੇ ਵਿੱਚ ਇਹਨਾਂ ਦੇ ਬੜਿਆਂ ਦੀ ਸਾਂਝ ਸੀਗੀ। ਬੇਸ਼ੱਕ ਧਰਮ ਵੱਖਰੋ ਵੱਖ ਸੀਗੇ, ਲੇਕਿਨ ਇੱਕ ਦੂਜੇ ਨਾਲ ਬੜਿਆਂ ਦੀ ਸਾਂਝ ਸੀਗੀ ਤੇ ਅੱਜ ਇਹ ਵੀ ਮਿਲਾਪ ਅਸੀਂ ਕਰਵਾ ਰਹੇ ਹਾਂ। ਬਜ਼ੁਰਗੋ, ਤੁਸੀਂ ਕੀ ਕਹਿ ਰਹੇ ਸੀਗੇ ਉੱਥੇ ਵੀ ਇਹਨਾਂ ਦੇ ਜਿਹੜੇ ਖੂਹ ਅੱਜ ਵੀ? ਹਾਂ, ਇਹਨਾਂ ਦੇ ਜਿਹੜੇ ਗੁੱਜਰਾਂ ਦੇ ਨਾਂ ਦੇ ਖੂਹ ਆ, ਇਹ ਸਰਪੰਚ ਕੋਲ ਅਜੇ ਵੀ ਇਹ ਬਾਉਂਦੇ ਆ, ਚੱਲਦੇ ਆ ਗੁੱਜਰਾਂ ਦੇ ਦੂਏ। ਅੱਛਾ, ਇਹਨਾਂ ਕੋਲ ਆ, ਇਹਨਾਂ ਕੋਲ ਅੱਜ ਲੈ ਲੈਣਾ ਕਿਰਾਇਆ 19 ਸਾਲਾਂ ਦਾ। ਹਾਂ, ਅੱਛਾ, ਇਹ ਉਹਨਾਂ ਦੇ ਕੋਲ ਆ ਜੀ। ਤੇ ਪਿੰਡ ਕਿਹੜੇ ਕਿਹੜੇ ਲੱਗਦੇ ਆਪਣੇ ਨਾਲ ਪਿੰਡ ਕਿਹੜੇ ਕਿਹੜੇ ਲੱਗਦੇ ਆ ਭਰੋਲੀ ਦੇ? ਢੂੰਡਿਆ, ਅੱਛਾ, ਨੋਖਰ ਵਾਲਿਆ, ਹਾਂ, ਫਰਾਲਾ ਆ, ਤੇ ਜਿਹੜੇ ਮੁਸਲਮਾਨ ਪੈਂਦੇ ਆ ਉਹ ਹੈਗੇ ਚਾੜਾ ਅੰਗਰੋੜ, ਕਟਾਰੀਆਂ, ਮਾਣਕਾ, ਘੁੰਮਣਾ, ਇਹ ਸਾਰੇ ਪਿੰਡ ਲਾਗੋ ਲੱਗੀ ਆ। ਅੱਛਾ, ਮੇਰਾ ਪਿੰਡ ਸੂੰਡ ਆ। ਤੁਹਾਡਾ ਸੂੰਡ ਆ? ਹਾਂ, ਸੂੰਡ ਪਿੰਡ। ਜੇ ਕੋਈ ਹੋਇਆ ਤਾਂ ਇੱਥੇ ਦਾ ਉਹ ਸਾਡੇ ਨਾਲ ਗੱਲ ਕਰਦਾ। ਬਿਲਕੁਲ ਜੀ, ਸੁਣ ਲਿਆ ਤੁਹਾਡੀ ਗੱਲ। ਹੁਣ ਜਿਹੜਾ ਕੋਈ ਹੋਇਆ ਤਾਂ ਤੁਹਾਨੂੰ ਰਾਬਤਾ ਕਰੇਗਾ, ਨੰਬਰ ਦੇ ਵਿੱਚ ਚੱਲ ਹੀ ਰਿਹਾ ਆ। ਅੱਛਾ, ਇਹ ਤੁਹਾਡੀ ਜਿਹੜੀ ਵੀਡੀਓ ਤੁਸੀਂ ਭਰੋਲੀ ਵਾਲੇ ਦੀ ਦੇਖੀ ਸੀ ਬਾਬੇ ਅਤਾ ਦੀ, ਹਾਂਜੀ, ਉਹ ਦੇਖਣ ਤੋਂ ਬਾਅਦ ਫਿਰ ਕੀ ਮਹਿਸੂਸ ਕੀਤਾ? ਕਿਉਂਕਿ ਉਹਨੇ ਬੜੇ ਹਕਾਇਕ, ਬੜੀਆਂ ਅੱਛੀਆਂ ਗੱਲਾਂ ਜਿਹੜੀਆਂ ਸਿੱਖਾਂ ਦੇ ਨਾਲ ਉਹਨਾਂ ਦੀਆਂ ਹੋਈਆਂ ਸੀ, ਜਿਨ੍ਹਾਂ ਵਿੱਚ ਉਹਨਾਂ ਦੀਆਂ ਨੇਕੀਆਂ ਸੀ। ਸੀਗਾ ਨਾ ਸਾਡੇ ਜਿਆਦਾ ਬਜ਼ੁਰਗ ਦੱਸਦੇ, ਜਾਂ ਇਹਨਾਂ ਦੇ ਇੱਕ ਬਜ਼ੁਰਗ ਨੂੰ ਛੱਡਣ ਗਏ ਨਾ, ਉਦੋਂ ਤੁਰਨਾ ਸੀ ਹੁੰਦਾ। ਅੱਛਾ। ਉਹਨੂੰ ਘੋੜੀ ਤੇ ਬਿਠਾਲ ਕੇ, ਬੰਤੇ ਦਾ ਘੋੜਾ ਸੀਗਾ, ਉੱਤੇ ਬਿਠਾਲ ਕੇ ਭਰੋਲੀ ਤੋਂ ਜਾ ਕੇ ਜਿੱਥੇ ਕੈਂਪ ਲੱਗਾ ਸੀ ਨਾ ਚੇੜੂ ਤੱਕ ਉਹਨੂੰ ਛੱਡ ਕੇ ਆਏ ਸੀ। ਤਾਂ ਉਹਨੂੰ ਵਿੱਚ ਬਜ਼ੁਰਗ ਨੂੰ ਰਲਾਤਾ ਵੀ ਹੁਣ ਤੇਰੀ ਕਿਸਮਤ ਆ, ਤੂੰ ਹੁਣ ਇਹਨਾਂ ਦੇ ਵਿੱਚ ਰਲ ਜਾ। ਇਹ ਵੀ ਉਹ ਬਜ਼ੁਰਗ ਦੱਸਦੇ ਹੁੰਦੇ ਸੀ। ਅੱਛਾ, ਤੇ ਉਹ ਜਿਹੜੇ ਬਾਬੇ ਨੇ ਗੱਲ ਕੀਤੀ ਸੀਗੀ ਕਿ ਮੇਰਾ ਅਕਸ਼ਰ ਸਿੰਘ ਦਾ ਇੱਕ ਜ਼ਿਕਰ ਕੀਤਾ ਸੀ। ਹਾਂਜੀ, ਅਕਸ਼ਰ ਸਿੰਘ ਅਕਸ਼ਰ ਸਿੰਘ, ਹਾਂਜੀ, ਅਕਸ਼ਰ ਸਿੰਘ ਦਾ ਦੱਸਿਆ ਸੀਗਾ ਉਹਨਾਂ ਨੇ। ਇੱਕ ਦੱਸਿਆ ਸੀਗਾ ਕਾਬਲ ਸਿੰਘ। ਕਾਬਲ ਸਿੰਘ ਸਾਡਾ ਪੜਦਾਦਾ ਸੀ। ਤੁਹਾਡਾ ਪੜਦਾਦਾ ਸੀ? ਹਾਂਜੀ। ਅਕਸ਼ਰ ਸਿੰਘ ਇਹਨਾਂ ਦੇ, ਹਾਂਜੀ, ਸਾਡੇ ਪਰਿਵਾਰ ਚੋਂ ਸੀ ਜਿੱਦਾਂ। ਜੀ ਜੀ। ਉਸ ਵੇਲੇ ਅਕਸ਼ਰ ਸਿੰਘ ਨੇ ਵੀ ਕਾਫੀ ਮਦਦ ਕੀਤੀ, ਹਾਂਜੀ, ਕੈਂਪ ਵਿੱਚ ਪਹੁੰਚਾਉਣ ਦੀ। ਜਿੱਦਾਂ ਜਿਹੜੇ ਸਾਡੇ ਪਿੰਡ ਤੋਂ ਸਾਰੇ ਇਹਨਾਂ ਦਾ ਪਰਿਵਾਰ ਗਿਆ ਸੀਗਾ, ਉਹਨਾਂ ਨੂੰ ਰਾਸ਼ਨ ਪਾਣੀ ਉੱਥੇ ਤੱਕ ਪਹੁੰਚਾਉਣ ਲਈ 2 ਦਿਨ ਲੁਕੋ ਕੇ ਵੀ ਰੱਖੇ ਘਰ। ਅੱਛਾ। ਤੇ ਰੌਲਾ ਰੱਪਾ ਘਟ ਜਾਏ, ਉਹ ਤੋਂ ਬਾਅਦ ਵਿੱਚ ਛੱਡ ਕੇ ਆਏ ਸੀ। ਉਹ ਜਿਹੜੇ ਟਾਈਮ ਸੀਗਾ, ਜਿੱਦਾਂ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ ਜੀ, ਕਿਉਂਕਿ ਇਹਨਾਂ ਦੀ ਜੰਮਣ ਭੋਏ ਹੋਈ ਸੀਗੀ, ਤੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਬਹੁਤ ਸੀ, ਔਰ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਉੱਥੇ ਆਪਣੀ ਮਿਹਨਤ ਕਰਕੇ ਮਤਲਬ ਆਪਣਾ ਵਧੀਆ ਟਾਈਮ ਪਾਸ ਕਰ ਰਹੇ ਸੀਗੇ, ਔਰ ਆਪਸ ਵਿੱਚ ਭਾਈਚਾਰਾ ਸਾਰਿਆਂ ਦੇ ਨਾਲ ਸੀਗਾ। ਇਹ ਜਦੋਂ ਪਾਰਟੀਸ਼ਨ ਹੋਈ ਆ, ਰੌਲੇ ਪਏ ਆ, ਉਸ ਵੇਲੇ ਬਾਹਰਲੇ ਬੰਦਿਆਂ ਨੇ ਆਣ ਕੇ
ਜਿੱਦਾਂ ਹਨਾ ਸ਼ੈਤਾਨੀ ਬਾਹਰਲੇ ਕੀਤੀ। ਪਿੰਡਾਂ ਦੇ ਨੇ ਆਣ ਕੇ ਉੱਥੇ ਜ਼ਿਆਦਾ ਜਿੱਦਾਂ ਹਨਾ ਗੁੰਮਰਾਹ ਹੋ ਗਏ ਸ਼ੈਤਾਨੀ ਔਰ- ਕੀਤੀ। ਹਾਂ ਸ਼ੈਤਾਨੀ ਕੀਤੀ ਇਹ ਭਾਈਚਾਰਕ ਔਰ ਜਿਹੜੇ ਜਿੱਦਾਂ ਤੁਹਾਨੂੰ ਦੱਸਿਆ ਹੀ ਆ ਜਿਹੜੇ ਪਿੰਡ ਦੇ ਬੰਦੇ ਸੀਗੇ ਉਹਨਾਂ ਨੇ ਬੜੀ ਹਿਫਾਜ਼ਤ ਕੀਤੀ ਕਿਉਂਕਿ ਭਰਾਵਾਂ ਵਾਂਗ ਰਹਿ ਰਹੇ ਸੀਗੇ ਔਰ ਇਹ ਲੱਗਦੀ ਵਾਹ ਨੂੰ ਕੈਂਪਾਂ ਦੇ ਵਿੱਚ ਪਹੁੰਚਾਇਆ ਤੇ ਉਹਨਾਂ ਵਿੱਚੋਂ ਮਤਲਬ ਬਹੁਤ ਬੰਦੇ ਜਿਹੜੇ ਪਾਕਿਸਤਾਨ ਪਹੁੰਚਣੇ ਦੇ ਵਿੱਚ ਸਫਲ ਹੋਏ ਆ ਜਿੱਦਾਂ ਅਚਰ ਸਿੰਘ ਦੀ ਨੇਕੀ ਇਹ ਹੈ ਜੀ ਜਿਹੜੀ ਅਸੀਂ ਆਪਣੀ ਵੀਡੀਓ ਵਿੱਚ ਉਹਨਾਂ ਨੇ ਹਾਂਜੀ, ਰਿਕਾਰਡ ਹਾਂਜੀ। ਕਰਵਾਈ ਸੀ ਉਹਦੇ ਵਿੱਚ ਉਹਨੇ ਦੱਸਿਆ ਸੀ ਕਿ ਮੈਂ ਜਦੋਂ ਅਸੀਂ ਪਿੰਡੋਂ ਨਿਕਲਣ ਲੱਗੇ ਤੇ ਅਸੀਂ ਆਪਣੀਆਂ ਟੁੰਬਾਂ ਜਿਹੜੀਆਂ ਨਾ ਉਸ ਅਚਰ ਸਿੰਘ ਦੇ ਕੋਲ ਰੱਖ ਕੇ ਆਏ ਸੀਗੇ ਮਾਤਾ ਕੋ ਫੜਾਈਆਂ ਸੀ ਵੀ ਚਲੋ ਜਦੋਂ ਠੰਡ ਠੇਰ ਹੋਈ ਤਾਂ ਆਪਾਂ ਆ ਕੇ ਦੁਬਾਰਾ ਵਾਪਸ ਸਾਰਾ ਕੁਝ ਉਹ ਕੈਂਪ ਦੇ ਵਿੱਚ ਅਸ਼ਰ ਸਿੰਘ ਦੇਖ ਅੱਛਾ ਉਹ ਫਿਰ ਜਦੋਂ ਦੇਖਿਆ ਵੀ ਹੁਣ ਤਾਂ ਜਾੜਾ ਪੈ ਗਿਆ ਹੁਣ ਤੇ ਪਿੱਛੇ ਮੁੜਨਾ ਹੀ ਨਹੀਂ ਹੈਗਾ ਅਚਰ ਸਿੰਘ ਨੂੰ ਵੀ ਪਤਾ ਲੱਗ ਗਿਆ ਫਿਰ ਅਚਰ ਸਿੰਘ ਨੇ ਕਿਹਾ ਸੀ ਵੀ ਉਹ ਆਣਾ ਨਹੀਂ ਤੇ ਇਹ ਮੇਰੇ ਕੋ ਅਮਾਨਤ ਆ ਮੈਂ ਵਾਪਸ ਉਹਨਾਂ ਨੂੰ ਪਹੁੰਚਾਣੀ ਔਰ ਉਹਨੇ ਜਾਨ ਤਲੀ ਤੇ ਰੱਖ ਕੇ ਨਾਲੇ ਲੰਗਰ ਪਾਣੀ ਉੱਥੇ ਪਹੁੰਚਾਇਆ ਤੇ ਨਾਲੇ ਇਹ ਟੁੰਬਾਂ ਪਹੁੰਚਾਈਆਂ ਔਰ ਜਦੋਂ ਵੀਡੀਓ ਚੱਲੀ ਤੇ ਉਹਦੇ ਜਿਹੜੇ ਪੋਤੇ ਜਾਂ ਦੋਤੇ ਸੀਗੇ ਉਹਨਾਂ ਦੇ ਸਾਨੂੰ ਕਾਲਾਂ ਆਈਆਂ ਗੁਰਦਿਆਲ ਸਿੰਘ ਦੀਆਂ ਆਈਆਂ ਜੀ। ਹਾਂਜੀ ਉਹਨਾਂ ਨੇ ਕਿਹਾ ਵੀ ਸਾਨੂੰ ਬਾਬਾ ਸਾਡਾ ਇਹ ਗੱਲ ਸੁਣਾਉਂਦਾ ਤਾਂ ਸੀਗਾ ਪਰ ਅਸੀਂ ਕਿਹਾ ਫੂਕਰੀ ਮਾਰਦਾ ਆ ਇਦਾਂ ਕਿੱਥੇ ਹੋ ਸਕਦਾ ਆ ਕਿ ਕਿਸੇ ਕੋਲ ਪੈਸੇ ਜਾਂ ਟੁੰਬਾਂ ਜਾਂ ਕੋਈ ਇਦਾਂ ਦੀ ਚੀਜ਼ ਆਵੇ ਤਾਂ ਕਿੱਥੇ ਬੇਈਮਾਨ ਹੋ ਜਾਂਦੇ ਲੋਕ ਬਿਲਕੁਲ ਉਹਨੇ ਕਿਹਾ ਸਾਡਾ ਅੱਜ ਤੁਹਾਡੀ ਵੀਡੀਓ ਨੇ ਸਿਰ ਉੱਚਾ ਕਰ ਦਿੱਤਾ ਸ਼ਿਮਲਾ ਉੱਚਾ ਕਰ ਦਿੱਤਾ ਬਿਲਕੁਲ ਤੇ ਅੱਜ ਤੁਸੀਂ ਇੰਨੇ ਸਾਲਾਂ ਬਾਅਦ ਉਸੇ ਨਸਲ ਨੂੰ ਮਿਲ ਰਹੇ ਆ ਤੁਹਾਨੂੰ ਕਿੱਦਾਂ ਲੱਗਾ ਉਸ ਬਜ਼ੁਰਗ ਨੇ ਇਹ ਵੀ ਗੱਲ ਦੱਸੀ ਸੀ ਕਿ ਜਿਹੜਾ ਅੱਤਾ ਕਹਿੰਦੇ ਤੁਸੀਂ ਆਤਾ ਤਾਂ ਸਾਡੇ ਉਹ ਬਜ਼ੁਰਗ ਕਾਬਲ ਸਿੰਘ ਨੇ ਇੱਕ 18 19 ਸਾਲ ਦੀ ਲੜਕੀ ਇਹਨਾਂ ਦੀ ਉਹ ਬਾਇਜ਼ਤ ਉੱਥੇ ਕੈਂਪ ਵਿੱਚ ਪਹੁੰਚਾਈ ਸੀ ਉੱਥੇ ਬਹਿਰਾਮ ਕੈਂਪ ਲੱਗਾ ਸੀ ਉਦੋਂ ਬਿਲਕੁਲ ਇਸੇ ਤਰ੍ਹਾਂ ਹੀ ਤਾਂ ਉੱਥੇ ਪਹੁੰਚਾਈ ਸੀਗੀ ਪਿੱਛੇ ਰਹਿ ਗਈ ਹਾਂ ਪਿੱਛੇ ਰਹਿ ਗਈ ਸੀ ਉਹਨੂੰ ਛੱਡ ਕੇ ਆਏ ਸੀ ਦੇਖੋ ਜੀ ਇਹ ਜਿੱਦਾਂ ਤੁਹਾਡੀ ਵੀਡੀਓਜ਼ ਪਹਿਲਾਂ ਜਿਹੜੀ ਬਣੀ ਆ ਦੇਖੀ ਆ ਤੇ ਹੁਣ ਦੇਖ ਲਓ ਕਿੰਨੇ ਸਾਲ ਹੋ ਗਏ ਆ ਪਾਰਟੀਸ਼ਨ ਹੋਈ ਨੂੰ ਔਰ ਮੈਨੂੰ ਲੱਗਦਾ ਵੀ ਉਧਰ ਵੀ ਸਾਡੇ ਨਾਲ ਵੀ ਯਾਨੀ ਕਿ ਜਦੋਂ ਬੰਦੇ ਸੱਥਾਂ ਦੇ ਵਿੱਚ ਬਹਿੰਦੇ ਆ ਔਰ ਕੋਈ ਨਾ ਕੋਈ ਗੱਲ ਛਿੜੇ ਪੈਂਦੀ ਆ ਛਿੜ ਪੈਂਦੀ ਗੱਲ ਔਰ ਜਿਹੜੇ ਇਸ ਵੇਲੇ ਦੁਨੀਆ ਦੇ ਵਿੱਚ ਹੈਗੇ ਵੀ ਜਿਹਨੀ ਹਾਲੇ ਮਤਲਬ ਉਹ ਟਾਈਮ ਜਿਹੜਾ ਦੇਖਿਆ ਵਿੱਚੋਂ ਕਈ ਬੰਦੇ ਹੈਗੇ ਆ ਔਰ ਉਹ ਹਮੇਸ਼ਾ ਹੀ ਜਿਹੜਾ ਉਸ ਸਮੇਂ ਨੂੰ ਯਾਦ ਕਰਦੇ ਆ ਵੀ ਅਸੀਂ ਕਿਸ ਤਰ੍ਹਾਂ ਰਹਿ ਰਹੇ ਸੀਗੇ ਇਕੱਠੇ ਹੋ ਕੇ ਤੇ ਕਿਦਾਂ ਨਫ਼ਰਤ ਦੀ ਜਿਹੜੀ ਅੱਗ ਉਹ ਬਲੀ ਹਾਂ ਉਹਨੇ ਲਪੇਟਾ ਮਾਰਿਆ ਇਕੱਲੇ ਇਕੱਲੇ ਹੋ ਗਏ ਸੋ ਜਿਹੜੇ ਨੌ ਲਿਖੇ ਇਹ ਤਾਂ ਹੋਏ ਜੀ ਬਹੁਤ ਸਾਰੇ- ਚੰਗਾ ਹੋਇਆ ਜਿਹੜੇ ਅੱਜ ਆ ਸਾਰੇ ਇਹਨਾਂ ਦੇ ਪਰਿਵਾਰ ਦੇ ਜਿਹੜਾ ਮੇਲਾ ਹੋਇਆ ਜੀ ਹਾਂਜੀ। ਇਹਨਾਂ ਦੇ ਕੀ ਨਾਂ ਲਿਖਿਆ ਜੀ ਪਰਚੀ ਤੇ ਦਿਖਾਓ ਆਪਣਾ ਪੜ੍ਹ ਕੇ ਸੁਣਾਓ ਤੁਹਾਨੂੰ ਪੜ੍ਹਨੀ ਹੋਣੇ ਪੰਜਾਬੀ ਚ ਲਿਖਿਆ ਤੁਸੀਂ ਸੁਣਾ ਦਿਓ ਉਮਰਾ ਗੁੱਜਰ ਦੇ ਮੁੰਡੇ ਹੋਏ ਆ ਉਮਰਾ ਗੁੱਜਰੇ ਹੋਇਆ ਨਾ ਹਾਂਜੀ ਉਹਦਾ ਮੁੰਡਾ ਦਲੇਲ ਅਲੀਆ ਲੱਖਾ ਮਲੂਕਾ ਫੱਤਾ ਕਾਦਰ ਨੂੰ ਤਾਂ ਜਿੱਦਾਂ ਕਹਿੰਦੇ ਸਾਡੇ ਪਿੰਡ ਵੀ ਇਦਾਂ ਕਹਿੰਦੇ ਸੀ ਤਾਂ ਆਪਣੇ ਆਪ ਨੂੰ ਦੂਜਾ ਰੱਬ ਸਮਝਦਾ ਸੀ ਉਹ ਅੱਲਾਹੁ ਅਕਬਰ ਹਾਂ, ਬਹੁਤ ਰੱਬ ਤਾਂ ਨਹੀਂ ਸਮਝਣਾ ਚਾਹੀਦਾ ਰੱਬ ਤਾਂ ਇੱਕ ਹੀ ਹੈ ਇਹ ਘੈਂਟ ਬੰਦਾ ਸੀ ਯਾਨੀ ਉਹ ਠੀਕ ਆ ਹਾਂ ਪਰ ਉਹ ਉਹ ਕਹਿੰਦਾ ਹੋਣਾ ਮੇਰੇ ਲੱਗਣ ਦਾ ਕੋਈ ਨਹੀਂ ਸੀਗਾ ਤਕੜਾ ਵੀ ਮੇਰੇ ਬਰਾਬਰ ਦਾ ਹੈ ਨਹੀਂ ਜੋੜ ਕੋਈ ਇਦਾਂ ਸੀਗਾ ਉਹ ਸਾਡਾ ਪਿੰਡ ਹੀ ਭਰੋਲੀ ਜਿੱਦਾਂ ਤੇ ਸਹੁਰੇ ਸੀਗੇ ਅੱਛਾ ਤੁਸੀਂ ਕੀ ਸੁਣਦੇ ਆ ਸੀਗੇ ਚਾਚਾ ਮੈਂ ਕਿਹਾ ਜੀ ਹੁਣ ਸਾਡੇ ਬਜ਼ੁਰਗ ਦੱਸਦੇ ਆ ਵੀ ਇਹਨਾਂ ਦਾ ਜਿਹੜਾ ਬਾਬਾ ਸੀ ਨਾ ਹਾਂ ਤੇ ਉਹ ਜਦੋਂ ਸਾਡੇ ਕੋਲ ਬੀੜ ਸੀ ਉੱਥੇ ਨਾਲ ਮੱਝਾਂ ਮੁੱਝਾਂ ਸਾਡੀਆਂ ਫਿਰਦੀਆਂ ਹੋਣਗੀਆਂ ਜੋ ਵੀ ਉਸ ਵੇਲੇ ਸੀਗਾ ਇਹਨਾਂ ਦਾ ਬਾਬਾ ਜੀ ਉੱਥੇ ਬੈਠੇ ਸੀਗੇ ਨਾਲ ਮੇਰੇ ਬਾਬਾ ਜੀ ਇੱਕ ਹੋਰ ਤੇ ਉਹ ਸਾਡੀ ਨਾ ਉਹ ਚਾਰਾਂ ਵਾਲਿਆਂ ਦੇ ਅਸੀਂ ਉਹ ਲੱਖਾ ਜੀ ਮੰਗਿਆ ਸੀ ਲੱਖਾ ਮੰਗਿਆ ਸੀ ਤੇ ਉਹ ਉਹਨਾਂ ਨੇ ਜਵਾਬ ਦੇ ਦਿੱਤਾ ਤੇ ਅਸੀਂ ਉਹਨਾਂ ਨੇ ਖੁਦਰ ਕਰ ਦਿੱਤਾ ਉਹ ਠੀਂਡਿਆਂ 'ਚ ਕਰਤਾ ਠੀਂਡੇ ਪਿੰਡ ਹੋਊਗਾ ਨਾਲ ਹੀ ਆ। ਉੱਥੇ ਕਰ ਦਿੱਤਾ ਤੇ ਇਹ ਦੋਵੇਂ ਉੱਥੇ ਬੈਠੇ ਸੀਗੇ ਤੇ ਉਹ ਮੇਰਾ ਬਾਬਾ ਕਹਿੰਦਾ ਵੀ ਕੱਲ ਵੀ ਕਹਿਣਾ ਇਹ ਭਰੋਲੀਆਂ ਦੀ ਮੰਗ ਫਲਾਣਾ ਬੰਦਾ ਵਿਆਹ ਕੇ ਲੈ ਗਿਆ ਇਹ ਬੜੀ ਗੱਲ ਮੰਨੀ ਕਾਬਲ ਤੋਂ ਵੀ ਜੇ ਅੱਜ ਤੂੰ ਮੇਰਾ ਪਿੱਛਾ ਢਕੇ ਤਾਂ ਮੈਂ ਇਹਨਾਂ ਨੂੰ ਜਾਣ ਨਹੀਂ ਦਿੰਦਾ ਉਹਨੇ ਕਿਹਾ ਮੈਂ ਤੇਰੇ ਪਿੱਛੇ ਆ ਤੇ ਉਹ ਡੋਲਾ ਖੋਇਆ ਜੀ ਉੱਥੇ ਫਿਰ ਹਾਂਜੀ ਲੜਾਈ ਹੋਇਆ ਉਹ ਡੋਲਾ ਖੋਇਆ ਲਿਆਂਦਾ ਬੰਦੇ ਦੋ ਤਿੰਨ ਮਾਰੇ ਉੱਥੇ ਉਹ ਇਹਨਾਂ ਦੇ ਬਜ਼ੁਰਗ ਸੀਗੇ ਜਿਹੜੇ ਸਾਡੇ ਬਾਬੇ ਦੇ ਪਿੱਛੇ ਤੁਹਾਡੇ ਬਜ਼ੁਰਗਾਂ ਨੇ ਨਾਲ ਸਾਥ ਦਿੱਤਾ ਸੀਗਾ ਇਸ ਕੰਮ ਸਾਰੇ ਇੱਕ ਨਹੀਂ ਸਾਰੇ ਪਿੰਡ ਮੈਂ ਨੇ ਤੁਹਾਨੂੰ ਪਿੰਡ ਸਾਰੇ ਨੇ ਸਾਥ ਦਿੱਤਾ ਸਾਡਾ ਜਿਹੜਾ ਬਜ਼ੁਰਗ ਸੀਗਾ ਜਿੱਦਾਂ ਹਨਾ ਸਾਡੇ ਤਾਇਆ ਜੀ ਵੀ ਉਹ ਇੱਥੇ ਇੱਕ ਉਹਦਾ ਸਿੰਘ ਦਾ ਨਾਂ ਲੈਂਦੇ ਸੀ ਹਾਂਜੀ ਉਹਦਾ ਸਿੰਘ ਇਹ ਉਹਦਾ ਸਿੰਘ ਉਹ ਸੰਧਵਾਂ ਦਾ ਸੀ ਇਹ ਤਾਂ ਸਾਡੇ ਬਜ਼ੁਰਗ ਜਿਹੜੇ ਆ ਉਹ ਇੱਥੇ ਪਾਕਿਸਤਾਨ ਬਣਨੇ ਤੋਂ ਪਹਿਲਾਂ ਇੱਧਰ ਰਹੇ ਆ ਜਿੱਦਾਂ ਬਾਰ ਦੇ ਵਿੱਚ ਜ਼ਿਲ੍ਹਾ ਮਿੰਟਗੁਮਰੀ ਹਾਂਜੀ 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 ਉੱਥੇ ਸਾਡੀ ਜ਼ਮੀਨ ਸੀ ਉੱਥੇ ਖੇਤੀ ਕਰਦੇ ਸੀ ਕਿਹੜਾ ਪਿੰਡ ਸੀ ਆਪਣਾ ਉਹ ਇਹ ਚੱਕ ਨੰਬਰ 71 71 ਹਾਂ 71 ਦੇ ਵਿੱਚ ਉਹ ਸਾਡੇ ਤਾਇਆ ਜੀ ਮਿਲਟਰੀ ਦੇ ਵਿੱਚ ਸੀ ਹਾਂ ਭਗਤ ਸਿੰਘ ਉਹਨਾਂ ਦਾ ਨਾਂ ਸੀ ਉਹਨਾਂ ਨੂੰ ਇੱਥੇ ਜ਼ਮੀਨ ਮਿਲੀ ਸੀਗੀ ਹਾਂ ਤੇ ਉਹ ਇੱਥੇ ਮਰਬਾ ਮਿਲਿਆ ਸੀ ਤੇ ਇੱਥੇ ਸਾਡੇ ਤਾਏ ਦਾ ਜਿਹੜਾ ਉਹ ਮੁੰਡਾ ਉਹ ਖੇਤੀ ਕਰਦਾ ਰਿਹਾ ਜਿੱਦਾਂ
ਮੇਜਰ ਹੈ ਮੇਜਰ ਇਹ ਨਹੀਂ ਪੱਖਰ ਸਿੰਘ ਉਹਦਾ ਨਾਂ ਸੀਗਾ। ਪੱਖਰ ਸੀ, ਹਾਂਜੀ ਹਾਂਜੀ। ਤੇ ਉਹ ਇੱਥੇ ਉਹਨੂੰ ਖੇਤੀ ਕੀਤੀ ਆ ਤੇ ਮਤਲਬ ਪਾਰਟੀਸ਼ਨ ਹੁਣੇ ਤੋਂ ਪਹਿਲਾਂ ਹੀ ਫਿਰ ਉਹ ਜਿੱਦਾਂ ਸਾਡੇ ਫਾਦਰ ਸਾਹਿਬ ਉੱਧਰ ਗਏ ਆ ਤੇ ਪੱਖਰ ਸਿੰਘ ਦੀ ਇੱਧਰ ਹੀ ਮੌਤ ਹੋ ਗਈ ਸੀਗੀ। ਦੋ ਬੁੜੀਆਂ ਰੋਟੀਆਂ ਸਿਰਾਂ ਤੇ ਲੈ ਕੇ ਗਈਆਂ ਲੜਾਈ ਦੇ ਵਿੱਚ। ਅੱਛਾ। ਜਦ ਲੜਾਈ ਡੋਲਾ ਖੋਣ ਲੱਗੇ ਨਾ, ਹਾਂ ਇਹਨਾਂ ਦੀ ਇੰਨੀਆਂ ਤਕੜੀਆਂ ਬੀਬੀਆਂ ਸੀਆਂ, ਪਿੰਡੋਂ ਰੋਟੀਆਂ ਬਣਾ ਕੇ ਸਿਰਾਂ ਤੇ ਲਿਜਾ ਕੇ ਲੱਸੀ ਲਿਜਾ ਕੇ ਤਾਂ ਲੜਾਈ ਖੜ ਜਾਂਦੀ ਸੀ। ਉਹਨਾਂ ਰੋਟੀਆਂ ਪਾਣੀ ਖਾ ਕੇ ਫੇਰ ਭੱਜ ਪੈਂਦੇ ਸੀ। ਆ 3 ਵਾਰੀ ਕਹਿੰਦੇ ਲੜਾਈ ਹੋਈ ਉਹ ਇੰਡੀਆ ਵਾਲੇ ਬੰਦੇ ਵੀ ਬਹੁਤ ਜ਼ਿਆਦਾ ਸੀ, ਜ਼ਿਆਦਾ ਸੀ ਲੜਾਕੇ ਬੰਦੇ ਸੀ। 100 ਬੰਦਾ ਤਾਂ ਭਰਾਤਾ ਸੀ ਮੈਂ ਦਾ। ਅੱਛਾ। ਸਾਰੇ ਸਾਰੇ ਭਜਾਇਆ ਫੇਰ। ਹਾਂ ਭਜਾਇਆ ਨਹੀਂ 100 ਬੰਦੇ ਅੱਗੇ ਲਾਤਾ। ਇਹ ਵੀ ਪਿੰਡ ਬੰਦਾ ਦਾ ਸਾਰਾ ਮੋਹਰੇ। ਆਹ ਮੋਰੇ ਪਿੰਡ ਸੀਗਾ। ਪਿੰਡ ਮੋਰੇ ਕਿਹੜੀ ਸ਼ਾ ਖੜਦੀ? ਉਹ ਕਹਿੰਦੇ ਸਾਡੀ ਮੰਗ ਬੰਦੇ ਹੈ। ਰਲਦੇ ਗਏ ਜੀ, ਇਧਰੋਂ ਬੰਦੇ ਫੇ ਰਲਦੇ ਗਏ। ਪਹਿਲੇ ਦੋਵੇਂ ਸੀਗੇ। ਬੰਦੇ ਪਿੰਡ ਦੇ ਜਾਂਦੇ ਗਏ। ਨਹੀਂ ਤੁਸੀਂ ਤਾਂ ਮੰਗਦੇ ਇੰਨਾ ਹੱਲਾ ਬੋਲਦਾ ਵੀ ਪੂਰਾ ਪਿੰਡ ਇਕੱਠਾ ਹੋ ਗਿਆ, ਤੇ ਜਿਨ੍ਹਾਂ ਦੀ ਵਿਆਹੀ ਹੋਈ ਨਕਾਈ ਹੋਈ ਲੈ ਕੇ ਗਏ ਉਹਨਾਂ ਨੇ ਕੁਝ ਨਹੀਂ ਕੀਤਾ ਮੁੜ ਨਹੀਂ ਕੇ। ਲੜਾਈ ਬਥੇਰੀ ਹੋਈ ਆ ਪਰ ਉਹ ਹਾਰ ਗਏ। ਅੱਛਾ। ਲੜਾਈ ਵੀ ਉਸੇ ਗੱਲ ਦੀ ਹੋਈ ਵੇ। ਉਸੇ ਗੱਲ ਦੀ ਲੜਾਈ ਹੋਈ ਆ। ਹਾਂ ਫਿਰ ਨੁਕਸਾਨ ਵੀ ਹੋਏ। ਨੁਕਸਾਨ ਥੋੜੇ ਉਸ ਵੇਲੇ ਲੜਾਈਆਂ ਹੁੰਦੀਆਂ ਸੀਆਂ ਡੰਡਿਆਂ ਦੀਆਂ। ਡਾਂਗ ਛੋਟੇ ਦੀ ਹੁੰਦੀ ਸੀ। ਸਿਰ ਤੇ ਕੱਪੜੇ ਕੁਪੜੇ ਬੰਨ ਲੈਣੇ, ਡੰਡਿਆਂ ਦੀਆਂ ਲੜਾਈਆਂ ਹੁੰਦੀਆਂ। ਤੇ ਸਾਡੇ ਬਜ਼ੁਰਗ ਇੱਥੇ ਆ ਕੇ ਵੀ ਨਹੀਂ ਮੰਨੇ ਕਿਸੇ ਨੂੰ ਇੱਥੇ। ਅੱਛਾ। ਜਿੱਥੇ 76 ਆਏ ਨਾ, ਉਹਨਾਂ ਨੇ ਆ ਕੇ ਜਿਹੜੇ ਚੰਗੇ ਫਿਰ ਕੁੱਟੇ ਇੱਥੇ, ਹਾਂ। ਆਪਣਾ ਨਾਂ ਤਿਆਰ ਕੀਤਾ ਇੱਥੇ। ਪਹਿਲੇ ਨੰਬਰਦਾਰ ਯਾਨੀ ਉਹ ਆਪਣਾ ਪੁਰਾਣਾ ਜਿਹੜਾ ਸੀ ਉਹ ਰਸਮੋ ਰਿਵਾਜ ਕਾਇਮ ਰੱਖਿਆ। ਬਿਲਕੁਲ ਜੀ। ਬੰਦੇ ਬੜੇ ਰੜਕ ਵਾਲੇ ਸੀ। ਅੱਛਾ। ਉਹ ਕੁੱਟੇ ਮੁੜ ਕੇ ਜਿੱਦਾਂ ਵੀ ਕੋਈ ਨਾ ਦੇਖਣਾ ਵੀ ਆ ਚੰਗਾ ਉਹਨੂੰ ਫੜਨਾ। ਅੱਛਾ ਤੁਸੀਂ ਤਾਂ ਸਾਈਵਾਲ ਹੋ ਗਏ ਤੁਸੀਂ? ਨਹੀਂ ਉੱਤੇ ਲੈ ਉਹ ਤੁਸੀਂ ਉਧਰ ਦੇ ਹੀ ਆ? ਸਾਡੇ ਤਾਂ ਤੁਸੀਂ ਵੀ ਸਾਰੇ ਉਧਰ ਦੇ ਹੀ ਆ? ਨਹੀਂ ਆਪਾਂ ਸਾਰੇ ਵੈਸੇ ਉਧਰ ਲਈ ਆ ਜਿੱਦਾਂ, ਤੇ ਉਹ ਤਾਂ ਮਤਲਬ ਉਧਰ ਵੀ ਰਹਿਸ਼ ਸੀਗੀ ਪਿੰਡ ਦੇ ਵਿੱਚ ਤੇ ਇੱਧਰ 12 ਜਦੋਂ ਬਾਅਦ ਹੋਈਆਂ ਉਦੋਂ ਆਏ ਹੋਣੇ। ਹਾਂਜੀ ਹਾਂਜੀ। ਠੀਕ ਆ। ਫਿਰ ਸਾਡੇ ਤਾਏ ਦਾ ਹੀ ਮੁੰਡਾ ਇੱਧਰ ਰਹਿੰਦਾ ਰਿਹਾ। ਸਾਡੇ ਜਿੱਦਾਂ ਫਾਦਰ ਸਾਹਿਬ ਉਹ ਇੱਧਰ ਆਉਂਦੇ ਸੀ ਚਲ ਜਾਂਦੇ ਸੀ, ਕਿਉਂਕਿ ਉਦੋਂ ਇਦਾਂ ਹੀ ਸੀ ਵੀ ਕਿਹੜਾ ਕੋਈ ਦੋ ਮੁਲਕ ਸੀਗੇ, ਇੱਕੇ ਸੀਗਾ। ਮਰੱਬਾ ਵੀ ਪਿਆ ਸੀ, ਹਾਂ। ਕਰੀਏ ਪਿਆ ਸੀ। ਨਹੀਂ ਉਹ ਫਿਰ ਕੁਛ ਕਰਿਆਮ ਤੇ ਮਿਲ ਗਏ ਸੀਗੇ ਕੁਛ ਪਿੰਡ। ਅੱਛਾ ਤੁਹਾਡਾ ਫਿਰ ਰਾਬਤਾ ਇਸ ਫੈਮਿਲੀ ਨਾਲ ਕਿੱਦਾਂ ਹੋਇਆ? ਦੇਖੋ ਪਤਾ ਗੱਲ ਕੀ ਆ, ਇਹ ਜਿਹੜੀ ਜਿੱਦਾਂ ਇਹ ਸਾਡੇ ਭਾਈ ਸਾਹਿਬ ਇੰਗਲੈਂਡ ਦੇ ਵਿੱਚ ਰਹਿੰਦੇ ਆ, ਗਾਹਾਂ ਤੇ ਗਾਹਾਂ ਜਦੋਂ ਕੋਈ ਮੂਵੀ ਜਿਹੜੀ ਆ, ਕੋਈ ਆ ਰੀਲ ਆ ਜਿਹੜੀ ਆ ਉਹ ਲੀਕ ਹੁੰਦੀ ਆ, ਕੋਈ ਹਨਾ ਉਹ ਮਤਲਬ ਦੇਖਦੇ ਆ ਬੰਦੇ, Upload ਹੁੰਦੀ ਆ। ਹੌਲੀ ਹੌਲੀ ਅਪਲੋਡ ਹੁੰਦੀ ਆ। ਜਦੋਂ ਉਹ ਫਿਰ ਇੱਕ ਦੂਜੇ ਨੂੰ ਦੱਸਦੇ ਆ, ਮੇਰਾ ਖਿਆਲ ਜਦੋਂ ਭਰੋਈ ਦਾ ਨਾਂ ਕੋਈ ਜਿਹੜਾ ਤਾਂ ਇਦਾਂ ਜਿਹਨੇ ਮਤਲਬ ਮੈਂ ਬਾਹਰ ਸੀਗਾ। ਅੱਛਾ ਜੀ। ਕੰਗਰੋੜ ਇਹਨਾਂ ਦੀ ਕੋਈ ਹੋਰ ਫੈਮਿਲੀ ਜਿੱਦਾਂ ਗੱਲਬਾਤ ਕਰਦੀ ਸੀਗੀ ਤਾਂ ਉੱਥੇ ਸਾਡੇ ਪਿੰਡ ਦੇ ਮਿਸਤਰੀ ਲੱਗੇ ਹੋਏ ਸੀ। ਅੱਛਾ। ਉਹ ਮਿਸਤਰੀਆਂ ਨੂੰ ਜਿੱਦਾਂ ਉਹਨਾਂ ਨੇ ਕਿਹਾ ਵੀ ਤੁਹਾਡੇ ਜੋ ਕਿਸੇ ਬੰਦੇ ਨੇ ਕਿਹਾ ਉਹਨੂੰ ਵੀ ਕਾਬਲ ਸਿੰਘ ਦੇ ਪਰਿਵਾਰ ਨਾਲ ਰਾਬਤਾ ਕਰਨਾ, ਸ਼ਾਇਦ ਆਹ ਅਮਰ ਉਹਨਾਂ ਦੇ ਗੱਲ ਹੋਊਗੀ। ਉਹਨਾਂ ਦੇ ਪਰਿਵਾਰ ਤੋਂ ਕਹਿੰਦੇ ਸੀ ਤੁਹਾਡੇ ਕਿਸੇ ਦੇ ਪਰਿਵਾਰ ਵਿੱਚੋਂ ਕਿਹਾ। ਉਹ ਕਹਿੰਦਾ ਜੇ ਮੈਂ ਤੇਰਾ ਨੰਬਰ ਦੇ ਦੇਵਾਂ ਤਾਂ ਤੈਨੂੰ ਕੋਈ ਇਤਰਾਜ਼ ਨਹੀਂ। ਮੈਂ ਕਿਹਾ ਯਾਰ ਨੰਬਰ ਦੇ ਦੇ। ਉਹ ਮੇਰਾ ਨੰਬਰ ਇਹਨਾਂ ਕੋਲ ਆ ਗਿਆ ਤਾਂ ਸਾਡਾ ਰਾਬਤਾ ਹੋ ਗਿਆ, WhatsApp ਤੇ ਗੱਲਾਂ ਹੋਣ ਲੱਗ ਪਈਆਂ। ਫੇਰ ਨਹੀਂ ਪੁੱਛਿਆ ਵੀ ਕਾਬਲ ਸਿੰਘ ਦਾ ਪਰਿਵਾਰ। ਮੈਂ ਕਿਹਾ ਕਾਬਲ ਸਿੰਘ ਸਾਡੇ ਪਿੰਡ 3 ਆ, ਇੱਕ ਬੁੱਢਿਆਂ ਦਾ ਕਹਿੰਦੇ ਆ, ਕਿ ਘੂਰੀ ਵੜਦਿਆਂ ਦਾ ਕਹਿੰਦੇ ਆ, ਕਿ ਸਾਡਾ ਕਾਬਲ ਸਿੰਘ। ਨਾ ਅੱਲਾ ਤੇ ਉਦਾਂ ਦੀਆਂ ਹੀ ਪਾਈਆਂ ਘੂਰੀ ਵੜਦਿਆਂ ਮੈਂ ਕਿਹਾ ਕਿਹੜੇ ਕਾਬਲ ਸਿੰਘ ਨਾਲ ਰਾਬਤਾ ਕਰਨਾ ਵੀ ਸ਼ਾਇਦ ਸਾਡਾ ਪਰਿਵਾਰ ਨਾ ਹੋਵੇ ਨਾ। ਗੱਲ ਕਲੀਅਰ ਹੋਵੇ ਫੇਰ। ਗੱਲ ਕਲੀਅਰ ਹੋਵੇ ਤਾਂ ਫੇਰ ਹੀ ਆ ਨਾ। ਫੇਰ ਇਹਨਾਂ ਨੇ ਕਿਹਾ ਵੀ ਕਾਬਲ ਸਿੰਘ ਬਦਮਾਸ਼। ਮੈਂ ਕਿਹਾ ਫੇਰ ਉਹ ਸਾਡਾ ਹੀ ਆ। ਫੇਰ ਉੱਥੋਂ ਸਾਡੀ ਗੱਲਬਾਤ ਚੱਲਦੀ 4-5 ਸਾਲ ਹੋ ਗਏ। ਗੱਲਬਾਤ ਇਹਨਾਂ ਦੇ ਨਾਲ ਕਿੱਦਾਂ ਰਾਬਤਾ। ਤੇ ਅੱਜ ਫਿਰ ਇੱਥੇ ਆਣ ਦਾ ਬਣ ਗਿਆ ਸਬਬ ਹੈ? ਜਦ ਲੜਾਈ ਹੋਈ ਆ ਹਾਂ। ਉਹਦੇ ਵਿੱਚ ਜਦ ਪੁਲਿਸ ਪਈ ਨਾ, ਹਾਂਜੀ। 2 ਬੰਦੇ ਭਰੋਲੀ ਦੇ ਜਿਹੜੇ ਮੁੜ ਕੇ ਸਾਰੀ ਉਮਰ ਫੀਜੀ ਨਿਕਲ ਗਏ, ਉਹ ਆਏ ਨਹੀਂ ਮੁੜ ਕੇ। ਉਹ ਅੱਛਾ। ਇੱਕ ਦਾ ਕਾਵਾ ਸਿੰਘ ਜਿਹੜਾ ਬਾਬਾ ਜੋਗਿੰਦਰ ਸਿੰਘ ਦਾ ਥਾ, ਆਹੋ, ਤੇ ਉਹ 2 ਬੰਦੇ ਜਿਹੜੇ ਨਾ ਇੱਥੋਂ ਲੜਾਈ ਦੇ ਨਿਕਲੇ, ਉਹ ਮੁੜ ਕੇ ਭਰੋਲੀ ਹੀ ਨਹੀਂ ਬਣੇ, ਬਾਹਰੇ ਨਿਕਲ ਗਏ ਆਪਣੇ ਬਾਹਰਲੇ ਦੇਸ਼ਾਂ 'ਚ। ਅੱਛਾ ਬਾਹਰ ਚਲੇ ਗਏ, ਬਾਹਰ ਮੁੜ ਕੇ ਆਏ ਹੀ ਨਹੀਂ ਹੋਇਆ ਉਹਨਾਂ ਤੋਂ। ਬਸ ਉਹ ਫਿਰ ਨਿਕਲ ਗਏ ਨਾ, ਆਪਣੀ ਜਾਨ ਬਚਾ ਗਏ। 80 ਸਾਲ ਦੇ ਨੇੜੇ ਹੋ ਗਿਆ ਜੀ। ਹਾਂਜੀ 80 ਸਾਲ। ਉਹ ਹੁਣ ਇਹਨਾਂ ਦੇ ਜਿਹੜੇ 2 ਖੂਹ ਸੀ ਹਾਂ। ਆਪਣੇ ਸਰਪੰਚ ਸਾਹਿਬ ਦੇ, ਜਿੱਦਾਂ ਕਬਜ਼ੇ ਸੀ ਮਰਬੇਬੰਦੀ 'ਚ ਹੋਏ ਆ, ਤਾਂ ਹੱਲੇ ਵੀ ਇਹਨਾਂ ਦੇ ਖੂਹ ਵੱਜਦੇ। ਉਹ ਗੁਜਰਾਂ ਵਾਲੇ ਖੂਹ ਕਹਿ ਦਿੰਦੇ ਆ। ਦਵਾਈ ਨਾਲ ਦਾ ਤੁਹਾਡੇ ਕੋਲ ਨਹੀਂ ਕੋਈ ਹਿਸਾਬ ਕਿਤਾਬ ਕਰ ਲਈਏ ਫਿਰ। ਸੂਖ ਖੂਹ ਦਾ 80 ਸਾਲਾਂ ਦਾ ਹੈ। ਉਹੀ ਆਏ ਕਾਬੂ ਆਏ ਆ। ਅਸੀਂ ਨਾ ਹਾਂ। ਇਹ ਤੇ ਉਹਨਾਂ ਨੂੰ ਕਣਕੇ ਨਹੀਂ ਬੀਜਣ ਦਿੱਤੀ। ਪਹਿਲਾਂ ਰੌਣੀ ਹੈਗਾ ਉਹੀ 2 ਹਲਟ ਚੱਲਦੇ ਸੀਗੇ ਉੱਥੇ, ਜੋ ਵੀ ਸੀਗਾ ਦੋ, ਹਾਂ, ਇੱਕ ਉਹ ਬਾਹਮਣਾ ਕਹਿੰਦੇ ਦਾ ਵੀ ਸੀਗਾ, ਅਸੀਂ ਕਣਕ ਇੱਕ ਬੀਜਣ ਲੱਗ ਗੁੱਜਰਾਂ ਪਏ। ਹਾਂਜੀ। ਮੁੜ ਕੇ ਉਹ ਦੁਬਾਰਾ ਕਣਕ ਬੀਜਣ ਲੱਗ ਪਿਆ, ਕੋਰ ਨੂੰ ਪਾਣੀ ਛੱਡ ਰੌਣੀ ਕਰ ਲਈ। ਹਾਂਜੀ ਹਾਂਜੀ ਉਹਨਾਂ ਨੂੰ ਕਣਕ ਨਹੀਂ 1 ਸਾਲ ਬੀਜਣ ਦਿੱਤੀ, ਏਦਾਂ ਹੀ ਛੱਡਿਆ ਨਹੀਂ, ਕੋਈ ਨਹੀਂ ਛੱਡਿਆ ਉਹ। ਇਹ ਦਲੇਲ
ਦਲੇਲ ਦਾ ਪੋਤਾ ਵਾ ਹਾਂ ਜੀ ਮੈਂ ਵੀ ਦਲੇਲ ਦੀ ਪੋਤੀ ਠੀਕ ਇਹ ਮੇਰੀ ਭੈਣ ਆ ਆਹ ਹੈਗੇ ਆ ਫੱਤੇ ਦਾ ਪੁੱਤ ਸ਼ੇਰ ਸੀ ਉਹਦੇ ਪੋਤੇ ਆ ਮੇਰਾ ਬੇਟਾ ਵਾ ਆ ਭਤੀਜਾ ਦੇਖੋ ਆ ਜਿਹੜੇ ਹਨਾ ਇਹ ਫੱਤਾ ਦਲੇਲ ਕਾਦਰ ਇਹ ਫਜ਼ਲ ਇਹ ਜਿਹੜੇ ਹਨਾ ਦਲੇਲ ਦੇ ਸੀ ਦੋ ਮੁੰਡੇ ਕਾਦਰ ਤੇ ਸ਼ਮਸ਼ ਹਾਂਜੀ ਠੀਕ ਆ ਮੈਂ ਸਮੂਹ ਦਾ ਮੁੰਡਾ ਤੇ ਫਜ਼ਲ ਦੇ ਔਲਾਦ ਨਹੀਂ ਹੋਈ ਠੀਕ ਆ ਉਹਨੇ ਦੋ ਸ਼ਾਦੀਆਂ ਵੀ ਕੀਤੀਆਂ, ਔਲਾਦ ਦੀ ਬੱਚਾ ਨਹੀਂ ਹੋਇਆ ਉਹਦੇ ਕੋਲ। ਉਹ ਜਦੋਂ ਪਾਰਟੀਸ਼ਨ ਹੋਈ ਆ ਉਦੋਂ ਹਾਲੇ ਸ਼ਾਇਦ ਗੱਭਰੂ ਸੀਗਾ ਉਹ ਜਵਾਨ। ਹਾਂ, ਗੱਭਰੂ ਹੋਣਾ। ਜਦੋਂ ਇੱਧਰ ਆਇਆ ਹਨਾ ਦੱਸਦੇ ਆ ਜਿੱਦਾਂ ਤੇ ਇਹ ਮਤਲਬ ਨਾ ਜਿਹੜੇ ਆ ਇਹ ਤਾਂ ਆਮ ਹਾਲੇ ਵੀ ਚੱਲਦੇ ਆ ਕਿਤੇ ਗੱਲ ਜਿੱਦਾਂ ਹੁਣ ਬਜ਼ੁਰਗ ਜੇ ਨਹੀਂ ਵੀ ਰਹੇ ਤੇ ਉਹ ਜਿੱਦਾਂ ਸੀਨਾ ਪਸੀਨੀ ਜਦੋਂ ਸੁਣਦੇ ਆ ਉਹ ਗੱਲ ਕਦੇ ਨਾ ਕਦੇ ਕੀ ਮਤਲਬ ਤੁਰਦੀ ਆ ਜਦੋਂ ਬੰਦੇ ਚਾਰ ਇਕੱਠੇ ਹੁੰਦੇ ਗੱਲਾਂ ਹੁੰਦੀਆਂ ਰਹਿੰਦੀਆਂ ਕਿਉਂਕਿ ਇਹ ਜਿਹੜਾ ਇੰਨਾ ਚਿਰ ਜਿਹੜੇ ਇਕੱਠੇ ਰਹੇ ਆ ਹਨਾ ਪਿਆ ਤਾਂ ਬਾਹਰਲੇ ਬੰਦੇ ਜ਼ਿਆਦਾ ਪੈ ਗਏ ਕਰਕੇ ਇਹ ਬਾਹਰ ਨੇ ਪਿਆ। ਉਹ ਮੈਨੂੰ ਦੱਸਦਾ ਹੁੰਦਾ ਸੀ ਵੀ ਇੱਕ ਨਾ ਟੋਡਰਪੁਰ ਦਾ ਸੀ ਬੰਦਾ, ਆਪਣੇ ਘਰ ਵੀ ਉਹਨੇ ਬਹੁਤ ਨੁਕਸਾਨ ਕੀਤਾ। ਘਰ ਵੀ ਬਰਾਬਰੇ ਸੀਗੇ ਬਰਾਬਰ ਹੀ ਸੀ। ਸਾਣਾ ਸਾਹਿਬ ਇੱਕ ਰੌਲਾ ਪਿਆ ਤਾਂ ਭਾਈਆ ਬਲਾਕੀਪੁਰ ਦਾ ਲੰਬੜਦਾਰ ਹੋਇਆ ਬਲਾਕੀਪੁਰ ਦਾ ਨਾਂ ਤਾਂ ਮੈਨੂੰ ਭੁੱਲ ਗਿਆ। ਅੱਛਾ ਉਹ ਜਦ ਜਾਂਦਾ ਸੀ ਨਾ ਉਹਦੀ ਇੰਨੀ ਜ਼ਮੀਨ ਸੀ ਨਾ ਜੇ ਕੋਈ ਛਲੀਆਂ ਭਾਂਦਾ ਸਾ ਤਾਂ ਉਹਨੂੰ ਘੋੜੀ ਨੂੰ ਪਰੇ ਨੂੰ ਲੈ ਜਾਣਾ ਵੀ ਭੰਨ ਲਵੇ। ਅੱਛਾ ਇਹ ਬੋਲੀ ਸਾ ਜਿਹੜੀ ਹੈ ਨਾ ਇਹ ਸਾਡੇ ਵੀ ਬੋਲੀ ਜਾਂਦੀ ਹੈ ਉਹ ਜਾਣ ਕੇ ਅਜੇ ਵੀ ਮਸ਼ਹੂਰ ਆ ਆਪਣੀ ਉਹ ਬੋਲੀ ਲੰਬੜਦਾਰੀ ਉਹਦੀ ਮਸ਼ਹੂਰ ਆ ਵੀ ਬਲਾਕੀਪੁਰ ਦੇ ਦੁਆਬੇ ਦੀ ਲੰਬੜ ਬੋਲੀ ਘੋੜੀ ਹੈ। ਪਰੇ ਲੈ ਜਾਣਾ। ਬਸ ਤਾਂ ਹੀ ਕਹਿੰਦੇ ਵੀ ਗੱਲ ਖੜੀ ਜਾਂਦੀ ਗੱਲ ਤੇ ਗੱਲ ਸੁਣ ਕੇ ਪੰਜਾਬ ਚ ਉੱਥੇ ਸਾਡੇ ਕੋਲ ਦੇਖੋ ਗੱਲ ਇਦਾਂ ਜਿੱਦਾਂ ਹੁਣ ਤੁਸੀਂ ਭਰੋਲੀ ਵਾਲੇ ਵੱਜਦੇ ਆ ਇੱਥੇ ਭਰੋਲੀ ਵਾਲਿਆਂ ਦਾ ਜਦੋਂ ਮਤਲਬ ਅਸੀਂ ਵੀ ਸੁਣੀ ਦਾ ਤੇ ਸਾਨੂੰ ਵੀ ਆ ਮਾਣ ਜਿਹਾ ਮਹਿਸੂਸ ਹੁੰਦਾ ਸਾਡੇ ਪਿੰਡ ਦਾ ਨਾਂ ਮਤਲਬ ਪਾਕਿਸਤਾਨ ਦੇ ਵਿੱਚ ਵੀ ਚੱਲਦਾ ਨਾ ਠੀਕ ਹੈ ਨਾ। ਇਹ ਕੁਦਰਤੀ ਇਹ ਜਿਹੜੇ ਆ ਹੈਗਾ ਆ ਵੀ ਮੋਹ ਪਿਆਰ ਦੀਆਂ ਤੰਦਾਂ ਆ ਜਿਹੜੀਆਂ ਹਨਾ ਇਹ ਕਦੇ ਟੁੱਟਦੀਆਂ ਨਹੀਂ ਇਹ। ਹਾਂਜੀ ਬਥੇਰੀ ਕੋਸ਼ਿਸ਼ ਕੀਤੀ ਹੈ ਜੀ ਲੇਕਿਨ ਇਹ ਆ ਕਿ ਦੇਖੋ ਜਿਹੜੀ ਚੀਜ਼ ਉਹ ਨਹੀਂ ਮੁੱਕ ਸਕਦੀ ਜਿਹੜੀ ਮੁਹੱਬਤ ਹੈ ਨਾ ਆਪਣੇ ਪੰਜਾਬ ਦੀ ਮਿੱਟੀ ਦੀ ਮਹਿਕ ਆ ਹੁੰਦਾ ਹੀ ਆ ਵੀ ਆਪਣਾ ਉਹ ਨਹੀਂ ਕਿਉਂ ਕਰ ਰਹੇ ਹੋ ਨੇ ਯਕੀਨ ਕਰੋ। ਹੁਣ ਮੈਂ ਹੈਰਾਨ ਆ ਨਾਲ ਲੈਣਾ ਉਸੇ ਲੋਕ ਉੱਥੇ ਇਹ ਤੜਕੇ ਦੇ ਬੰਦੇ ਵਿਚਾਰੇ ਤਿਆਰ ਹੋਏ ਸਾਰਾ ਕੁਝ ਕੀਤਾ ਇੰਨਾ ਸਫ਼ਰ ਕਰਕੇ ਆਏ ਆ, ਇਹਨੂੰ ਆਪਾਂ ਕੋਈ ਲਾਲਚ ਤਾਂ ਹੈ ਹੀ ਨਹੀਂ ਇੱਕ ਦੂਜੇ ਨਾਲ। ਅਸੀਂ ਅੱਛਾ ਇਹ ਤੁਹਾਡੇ ਪਰਿਵਾਰਾਂ ਦੇ ਵਿੱਚੋਂ ਕੋਈ ਇੰਗਲੈਂਡ ਚ ਵੀ ਗਏ ਹੋ ਆ ਤੁਹਾਡੀਆਂ ਫੈਮਲੀਆਂ ਜਿਹੜੀ ਸਾਡਾ ਕੋਈ ਨਹੀਂ ਇਹ ਨਹੀਂ ਜਾਂਦੇ ਇਹੋ ਜਿਹੀ ਜਗ੍ਹਾ। ਅਸੀਂ ਜਾਂਦੇ ਹੀ ਨਹੀਂ। ਉਹ ਮੈਨੂੰ ਵੈਸੇ ਇੱਕ ਗੱਲ ਪਤਾ ਲੱਗੀ ਸੀਗੀ ਇੱਕ ਪਈ ਕੁਛ ਉਹਨਾਂ ਦੇ ਪਰਿਵਾਰ ਜਿਹੜੇ ਆ ਕੋਈ ਮੈਂਬਰ ਕੋਈ ਗਾਹਾਂ ਨਿਆਣਾ ਜਾਂ ਮਤਲਬ ਗਿਆ ਹੋਊਗਾ ਬਾਹਰ ਅਸੀਂ ਨਹੀਂ ਜਾਂਦੇ। ਤੇ ਜਾਂ ਕੋਈ ਆਲੇ ਦੁਆਲੇ ਦਾ ਮਿਲਿਆ ਹੋਊਗਾ ਉੱਥੇ ਕਿਸੇ ਬੰਦੇ ਹਾਂ ਆਲੇ ਦੁਆਲੇ ਦਾ ਸ਼ਾਇਦ ਕੋ ਮਿਲਿਆ ਵੀ ਇੰਗਲੈਂਡ ਹੋਊ। ਇੱਕ ਸਾਡਾ ਭਾਣਜਾ ਗਿਆ ਉਹ ਕਿਹੜੇ ਮੁਲਕ ਚ ਆ ਉੱਥੇ? ਇਹ 2-3 ਵਾਰੀ ਮਲੇਸ਼ੀਆ ਵਿਚਾਰਾ ਨਹੀਂ ਉਹ ਜ਼ਿਆਦਾ ਮੁੰਡਾ ਕਿੱਥੇ ਹੈ? ਕੰਮ ਕਰਨ ਗਿਆ ਘੁੰਮਣ ਫਿਰ ਨਹੀਂ ਪਾਕਿਸਤਾਨੀ ਜਾਂਦੇ ਕੰਮ ਕਰਨ ਹੀ ਜਾਂਦੇ ਆ। ਮੇਰਾ ਮੁੰਡਾ ਗਿਆ ਸਊਦੀ ਅਰਬ ਅੱਛਾ ਮੇਰਾ ਗਿਆ ਆ। ਆ ਜਾ ਕੇ ਜਿਹੜੇ ਸਾਡੇ ਪਾਕਿਸਤਾਨੀ ਇਹਨਾਂ ਨੂੰ ਆ ਜਾ ਕੇ ਦੁਬਈ ਬਹਿਰੀਨ ਸਾਊਦੀ ਅਰਬ ਕਤਰ ਇਹਨਾਂ ਮੁਲਕਾਂ 'ਚ ਬਹੁਤ ਆਇਆ ਰੁਝਾਨ ਤੇ ਬਾਕੀ ਇੰਗਲੈਂਡਾਂ 'ਚ ਤਾਂ ਜੇ ਕੋਈ ਕਿਸੇ ਦਾ ਚੰਗਾ ਨਿਆਣਾ ਕੋ ਪੜਨ ਜਾ ਰਿਹਾ ਤਾਂ ਜਾ ਰਿਹਾ। ਖੇਤੀਬਾੜੀ ਦਾ ਕਰਦੇ ਆ ਹਾਂ ਖੇਤੀਬਾੜੀ ਦਾ ਕਰਦੇ ਆ ਡੰਗਰ ਡੁੰਗਰ ਰੱਖੇ ਆ ਮਾਸ਼ਾਅੱਲਾ ਬਥੇਰੇ ਆ ਸ਼ੁਕਰ ਜ਼ਮੀਨ ਉਹਨਾਂ ਮਿਲ ਗਈ ਅਤੇ ਜ਼ਮੀਨ ਸਾਡੀ ਮਿਲਣੀ ਸੀਗੀ ਹੁਣ ਨਹੀਂ ਸਾਡੇ ਦਾ ਕਟਵਾ ਲੱਗਾ ਤੁਹਾਨੂੰ ਜਿੱਦਾਂ ਹੁਣ ਨਹੀਂ ਸਾਡੀ ਉਨੀ ਨਹੀਂ ਆਈ ਜ਼ਮੀਨ ਹੀ ਸਾਨੂੰ ਮਿਲੀ ਸਾਡੇ ਤਾਂ ਅੱਧੀ ਮਿਲੀ ਸਾਡੀ ਆ। ਜ਼ਮੀਨ ਅੱਧੀਆਂ ਵੀ ਥੋੜੀ ਮਿਲੀ ਸਾਨੂੰ ਅੱਛਾ ਤੁਹਾਡੇ 40-42 ਕਿਲੋ ਪਾਣੀ ਕਹਿੰਦੇ ਫ੍ਰੀ ਆ ਜ਼ਿਮੀਂਦਾਰਾਂ ਨੂੰ ਉਹ ਬਿਜਲੀ ਜਿਹੜੀ ਆ ਨਾ ਸਾਡੀ ਪੁਰਾਣੀ ਜ਼ਮੀਨ ਸੀਗੀ ਇਦਾਂ ਹੀ ਆ ਨਹੀਂ ਜੀ ਪਾਣੀ ਦੀ ਗੱਲ ਤਾਂ ਇਦਾਂ ਆ ਕੋਈ ਫ੍ਰੀ ਤਾਂ ਨਹੀਂ ਆ ਟੂਬਲਾਂ ਦੀ ਬਿਜਲੀ ਜਿਹੜੀ ਇਹ ਸਾਡੇ ਇੱਧਰ ਹਾਂ ਉਹ ਇਦਾਂ ਮੈਂ ਜੀ ਤੁਹਾਨੂੰ ਦੱਸਦਾ ਨਾ ਕਹਿੰਦੇ ਸੀਗੇ ਬਜ਼ੁਰਗ ਹਾਂ ਦੱਸ ਦਿਓ ਤੁਸੀਂ ਬਾਦਲ ਸਾਹਿਬ ਨੇ ਕੀਤੀ ਸੀ ਫ੍ਰੀ ਟੂ ਜਿਹੜਾ ਹਨਾ ਵੈਸੇ ਤਾਂ ਫ੍ਰੀ ਆ ਮੋਟਰ ਇੱਕ ਜਿਹੜਾ ਹਨਾ ਕਿਸਾਨ ਆ ਹਾਂ ਜ਼ਿਮੀਂਦਾਰ ਆ ਜੀ ਆਲ ਵਾਰਡ ਦੇ ਵਿੱਚ ਜਿਹੜਾ ਆ ਕਿਸਾਨੀ ਦਾ ਜਿਹੜਾ ਆ ਮੰਦਾ ਹਾਲ ਆ ਇਹ ਜਿਹੜੀ ਸਬਸਿਡੀ ਤੋਂ ਬਿਨਾਂ ਨਹੀਂ ਚੱਲਦੀ। ਉਹ ਜਿਹੜੇ ਅਗਾਂਹ ਵਧੂ ਕੰਟਰੀ ਆ ਉਹਨਾਂ ਦੇ ਵਿੱਚ ਸਬਸਿਡੀ ਬਹੁਤ ਜ਼ਿਆਦਾ ਆ ਜਿੱਦਾਂ ਹਨਾ ਠੀਕ ਉਹ ਮਤਲਬ ਸਰਕਾਰਾਂ ਆਪਣੀ ਜ਼ਿੰਮੇਵਾਰੀ ਸਮਝਦੀਆਂ ਫਸਲ ਚੱਕਣੇ ਦੀ। ਜੀ ਹੁਣ ਇੱਧਰ ਜਿਹੜੀ ਆ ਆਪਣੇ ਸਬਸਿਡੀਆਂ ਬਹੁਤ ਘੱਟ ਆ ਜਿੰਨੀ ਚਾਹੀਦੀ ਆ ਕਿਉਂਕਿ ਇਹ ਉਸ ਹਿਸਾਬ ਨਾਲ ਜਿੱਦਾਂ ਹੁਣ ਜ਼ਮੀਨ ਤੇ ਖਰਚੇ ਆ ਆਪਣੇ ਖੇਤੀ ਤੇ ਉਹ ਖਰਚੇ ਜਿਹੜੇ ਆ ਉਹ ਪੂਰੇ ਨਹੀਂ ਹੋ ਰਹੇ ਤੇ ਮਹਿੰਗਾਈ ਜ਼ਿਆਦਾ ਵੱਧ ਗਈ ਇਸ ਕਰਕੇ ਕਿਸਾਨਾਂ ਦੇ ਖਾਸ ਕਰਕੇ ਸਾਡੇ ਨਾ ਉਧਰ ਪੰਜਾਬ ਦੇ ਵਿੱਚ
ਉਹ ਨਿਆਣੇ ਤਾਂ ਹੀ ਬਾਹਰ ਨੂੰ ਦੌੜਦੇ ਆ ਵੀ ਉੱਥੇ ਮਤਲਬ ਨਹੀਂ ਜੀ, ਬਹੁਤ ਇਹ ਅੱਛੀ ਪੂਰਾ ਬਾਤ ਹੈ, ਬਾਹਰ ਕੰਮ ਜਾਣਾ, ਕਾਰਾਂ ਦੀ ਬੜੀ ਔਖੀ ਆ ਜਿੱਦਾਂ ਨਾ। ਹਾਂਜੀ ਜੀ ਦੇਖੋ ਜਿਹੜੀ ਸਬਸਿਡੀ ਆ ਤੁਸੀਂ ਇਹ ਨਹੀਂ ਸਮਝਦੇ ਵੀ ਜਿੱਦਾਂ ਆਪਾਂ ਚਿੜੀਆਂ ਨੂੰ ਆਲਣੇ ਬਣਾ ਲਿਆ ਕੇ ਰੱਖੇ ਤਾਂ ਗਾ ਉਹਨਾਂ ਦੇ ਬੱਚਿਆਂ ਨੂੰ ਆਲਣੇ ਪਾਣੇ ਭੁੱਲ ਜਾਣਗੇ। ਦੇਖੋ ਪਤਾ ਗੱਲ ਕੀ ਆ, ਅਸੀਂ ਤਾਂ ਇਸ ਗੱਲ ਨੂੰ ਸਮਝਦੇ ਆ ਹਾਂ ਵੀ ਰੇਟ ਘਟਾ ਦੇਣੇ ਚਾਹੀਦੇ, ਥੋੜੇ ਕਰ ਰੇਟ ਦੇਣੇ ਘਟਾ ਦਿਓ, ਚਾਹੀਦੇ ਆ। ਤੁਹਾਡੀ ਜਿਣਸ ਦੇ ਵਧਾ ਦਿਓ, ਤੇ ਬਾਕੀ ਹੋਰ ਜਿਹੜਾ ਮਹਿੰਗਾਈ ਘੱਟ ਸਮਾਨ ਹੋਣੀ ਚਾਹੀਦੀ ਆ। ਬਾਕੀ ਇਹ ਸਬਸਿਡੀ ਦਾ ਤਾਂ ਇੱਕ ਤੁਹਾਨੂੰ ਚੋਗਾ ਪਾਉਣ ਵਾਲੀ ਗੱਲ ਆ। ਇਹ ਤਾਂ ਹੈ ਜੀ, ਇਹ ਤਾਂ ਬਹੁਤ ਮਾੜੀ ਗੱਲ ਹੋ ਨਹੀਂ ਚਾਹੀਦਾ ਕੁਝ ਵੀ। ਹਾਂ ਤੇ ਕੱਲ ਨੂੰ ਤੁਹਾਡੀਆਂ ਨਸਲਾਂ ਨੂੰ ਦੇਣਾ ਪੈ ਜਾਵੇ, ਉਹਨਾਂ ਨੂੰ ਆਦਤ ਨਹੀਂ ਦੇਣ ਦੀ, ਉਹ ਕਿੱਧਰ ਜਾਣਗੀਆਂ? ਬਿਲਕੁਲ ਬਹੁਤ ਦਿਨ ਕਿਸਾਨਾਂ ਸਾਹਿਬ ਸਾਡੇ ਦੁਆਬੇ ਦੇ ਜਿਹੜੇ ਨਾ ਤਕਰੀਬਨ 90% ਜਿਹੜੇ ਨਾ ਜਵਾਨ ਆ ਸਾਰੇ ਕੈਨੇਡਾ, ਅਮਰੀਕਾ, ਇੰਗਲੈਂਡ ਸਾਰੇ ਬਾਹਰ ਆ। ਏਦਾਂ ਹੀ ਸਾਡੇ ਘਰਾਂ ਦੇ ਘਰ ਪਿੰਡਾਂ ਦੇ ਵਿੱਚ ਸਾਡਾ ਪੰਜਾਬ ਬਿਹਾਰੀਆਂ ਨੇ ਮੰਨ ਲਿਆ ਹੋ ਗਏ ਪਰਿਵਾਰ ਦੇ ਏਦਾਂ ਹੀ ਨਹੀਂ, ਉਹ ਪੰਜਾਬੀ ਬਣ ਜਾਣਾ, ਤੁਸੀਂ ਗੋਰੇ ਬਣ ਜਾਣਾ। ਸਹੀ ਗੱਲ ਦੋ ਮਕਾਨਾਂ ਦੇ ਵਿੱਚ ਵਿਹਲੇ ਆ, ਮਕਾਨਾਂ ਦੇ ਘਰਾਂ ਦੇ ਘਰ ਵਿਹਲੇ ਆ, ਸਾਰੀ ਦੁਨੀਆ ਬਾਹਰ ਨਹੀਂ ਤੇ ਬਾਤ ਤੁਹਾਡੇ ਬਹੁਤ ਗਏ ਤੇ ਜਦ ਕਿ ਪਤਾ ਗੱਲ ਕੀ ਹੈ, ਜਿਹੜਾ ਆਪਣਾ ਦੇਸ਼ ਛੱਡਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਜਿਹੜਾ ਜੇ ਵਿਦੇਸ਼ ਦੇ ਵਿੱਚ ਜਿੰਨੀਆਂ ਮਰਜ਼ੀ ਸਹੂਲਤਾਂ ਆ, ਫਿਰ ਵੀ ਆਪਣੀ ਜੰਮਣ ਭੋਏ ਨੂੰ ਹਰ ਇੱਕ ਬੰਦਾ ਤਰਸਦਾ, ਮਜਬੂਰੀ ਬਸ ਜਾਣਾ ਪੈਂਦਾ। ਕਿਉਂਕਿ ਜੇ ਵਧੀਆ ਕਾਰੋਬਾਰ ਹੋਣ, ਸਰਕਾਰਾਂ ਦੇਣ, ਪ੍ਰੋਫਿਟ ਹੋਵੇ, ਫਿਰ ਨਿਆਣੇ ਜਾਣੇ ਹੀ ਨਾ ਬਾਹਰ ਨੂੰ। ਗੱਲ ਇਹ ਵੀ ਆਹੇ ਹੀ ਆ ਵੀ ਮਜਬੂਰੀਆਂ ਘਰੋਂ ਬਾਹਰ ਕੱਢ ਰਹੀਆਂ ਜਿਹੜੀਆਂ ਬਾਹਰ ਕੱਢਦੀਆਂ। ਬਾਕੀ ਕਿਸਾਨਾਂ ਸਾਹਿਬ ਜਿਹੜੇ ਨਾ ਸਾਡੇ ਹਾਂਜੀ ਆ ਜਿੰਨੇ ਵੀ ਇਲਾਕੇ ਦਾ ਗਏ ਉਧਰੋਂ ਆਏ ਹੋ ਇੱਧਰ, ਤੇ ਤਕਰੀਬਨ ਦੁਨੀਆ ਜਿਹੜੀ ਨਾ ਬਹੁਤ ਖੁਸ਼ ਹੁੰਦੀ ਹੈ ਕੋਈ ਪਿੰਡ ਦਾ ਉੱਥੇ ਆ ਜਾਂਦਾ। ਏਦਾਂ ਹੀ ਦੁਨੀਆ ਬਹੁਤ ਪਿਆਰ ਕਰਦੀ ਹੈ, ਗਵਰਨਮੈਂਟਾਂ ਨੇ ਜੋ ਮਰਜ਼ੀ ਕਰਤਾ, ਪਰ ਸਾਡੇ ਜਿਹੜੇ ਨਾ ਉਧਰਲੇ ਆਪਣੇ ਚੜ੍ਹਦੇ ਦੇ ਆ, ਇਹ ਲਹਿੰਦੇ ਚੜ੍ਹਦੇ ਦੀ ਮੁਹੱਬਤ ਨਹੀਂ ਖਤਮ ਨਹੀਂ ਕਰ ਸਕਿਆ ਕੋਈ ਵੀ। ਖਤਮ ਕਰ ਸਕਦੇ ਬਹੁਤ ਇਹ ਰਹਿਣੀ ਆ ਬਿਲਕੁਲ, ਕਿਉਂ ਪਿਓ ਦਾਦਿਆਂ ਦਾ ਜਿਹੜਾ ਜੋੜ ਆ ਨਾ, ਇਹ ਨਹੀਂ ਖਤਮ ਹੋ ਸਕਦਾ। ਦੋ ਗਏ ਤੀਵੀਂ ਆਦਮੀ ਹਾਂਜੀ ਬੜਾ ਚੌਰ ਦੇ ਲਾਗੇ ਦੇ, ਹਾਂ ਉਹ ਪਿੰਡ ਕੋਲ ਉਹ ਸਾਰੇ ਕਹਿਣ ਵੀ ਤੁਸੀਂ ਅੱਜ ਸਾਡੇ ਘਰ ਰਹਿਣਾ, ਅੱਜ ਸਾਡੇ, ਉਹ ਕਹਿੰਦੇ ਜੀ ਵੀ ਸਾਡੇ ਕੋਲ ਤਾਂ ਅੱਜ ਦਿਨੇ ਅਸੀਂ ਮੁੜ ਕੇ ਜਾਣਾ, ਤੇ ਜਿੱਥੇ ਮਰਜ਼ੀ ਖਿੱਚ ਕੇ ਚਲੇ ਜਾਓ। ਬਹੁਤ ਤੰਗ ਕਰਦੇ, ਸਾਡੇ ਕੋਲ ਟਾਈਮ ਹੈ ਹੀ ਤੰਗ ਬਹੁਤ ਕਰਦੇ ਆ। ਦੇਖੋ ਜਿੱਦਾਂ ਹੁਣ ਅਸੀਂ ਇੱਧਰ ਆਏ ਆ, ਤੁਸੀਂ ਐਡੀ ਦੂਰੋਂ ਆਏ ਆ ਮਿਲਣ ਵਾਸਤੇ, ਜਦੋਂ ਕੋਈ ਇਧਰੋਂ ਜਾਂਦਾ ਉਧਰ, ਹਾਂਜੀ ਉਧਰ ਵੀ ਲੋਕ ਹੱਥੀ ਛਾਵਾਂ ਕਰਦੇ ਆ ਬੜਾ। ਕਿਸਾਨਾ ਸਾਹਿਬ ਜਿੱਦਾਂ ਮੰਨ ਲਓ ਤੁਹਾਡੀ ਬਰਾਦਰੀ ਦੇ ਵਿੱਚੋਂ ਇਧਰ ਬੜਾ ਚੌਰੀ ਏਰੀਏ ਦੇ ਵਿੱਚ ਰਹਿੰਦੇ ਆ, ਹਾਂ ਉਹ ਜਦੋਂ ਵੀ ਕੋਈ ਬੰਦਾ ਜਾਂਦਾ ਤੇ ਤੁਸੀਂ ਮਤਲਬ ਦੇਖਦੇ ਹੀ ਆ ਇਸ ਫੀਲਡ ਦੇ ਵਿੱਚ, ਜਿੱਦਾਂ ਮਤਲਬ ਬਹੁਤ ਜ਼ਿਆਦਾ ਪਿਆਰ ਕਰਦੇ ਆ। ਨਹੀਂ ਇਹ ਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਆਪਸ ਵਿੱਚ ਦਿਲੀ ਸਾਂਝ ਆ, ਹਾਂਜੀ, ਹਾਂਜੀ। ਦਿਲੀ ਪਿਆਰ ਆ। ਜਿਹੜੀ ਨਾ ਹਾਂ ਉਹ ਕਹਿੰਦੇ ਵੀ ਸਾਡੇ ਭਰਾ ਆ, ਏਦਾਂ ਹੀ ਆ। ਉਹ ਜਾਨ ਦੇਣ ਤੱਕ ਜਾਂਦੇ ਆ, ਜਿਹੜੇ 40 ਪਿੰਡ ਯਾਰ 50 ਪਤਾ ਨਹੀਂ ਪਿੰਡ ਹੁਣ 20 ਸਾਲ ਹੋ ਗਏ ਸੀ, ਬਣੀ 30 ਸਾਲ ਹੋ ਗਏ ਸੀ, ਪਤਾ ਨਹੀਂ ਉਸ ਵੇਲੇ ਸਾਡੇ ਬਾਬਾ ਮੇਰਾ ਮੈਂ ਬੜਾ ਚੰਗਾ ਦੇਖਿਆ ਕਿ ਉਹਨੇ ਰੋਣਾ ਸ਼ਾਮ ਨੂੰ, ਆ ਜਦੋਂ ਨਾ ਲੈਣੇ ਨਾ ਆਟੋਮੈਟਿਕ ਉਹਦੀ ਅੱਖਾਂ 'ਚ ਅੱਥਰੂ ਆਉਣ ਲੱਗ ਪੈਣੇ। ਇੰਨਾ ਮੁਹੱਬਤ ਤੇਜ਼ ਸੀ, ਇੰਨੀ ਮੁਹੱਬਤਾਂ ਸੀਗੀਆਂ ਬੰਦਿਆਂ ਨਾਲ, ਮਤਲਬ ਜੇ ਤੇਜ਼ ਸੀਗਾ ਤੇ ਉਹਨੂੰ ਅੱਥਰੂ ਆਉਂਦੇ। ਅੱਛਾ ਪਾਕਿਸਤਾਨ ਗਵਰਨਮੈਂਟ ਨੇ ਆ ਜਿਹੜਾ ਬਣਾਇਆ ਕਰਤਾਰਪੁਰ ਕੋਰੀਡੋਰ ਸਾਹਿਬ, ਇਹਦੇ ਬਾਰੇ ਕੀ ਕਹਿਣਗੇ? ਦੇਖੋ ਅਸੀਂ ਜਿੱਥੇ ਅੱਜ ਆਪਾਂ ਮਿਲੇ ਆ, ਹਾਂ ਪਹਿਲਾਂ ਵੀ ਗੱਲ ਕਰਦੇ ਸੀ, ਇੰਨਾ ਮਨ ਖੁਸ਼ ਹੋਇਆ ਦੇਖ ਕੇ। ਬਹੁਤ ਹੀ ਵਧੀਆ ਕੰਮ ਔਰ ਸਾਫ ਸਫਾਈ ਤੇ ਲੰਗਰ ਦਾ ਸਿਸਟਮ, ਹਰ ਇੱਕ ਜਿਹੜਾ ਕੰਮ ਆ ਬੜੇ ਡਿਸਪਲਿਨ ਦੇ ਨਾਲ ਹੋ ਰਿਹਾ। ਔਰ ਐਡਾ ਵੱਡਾ ਏਰੀਆ ਦੇਖ ਕੇ ਸਾਡਾ ਤਾਂ ਮਨ ਬੜਾ ਖੁਸ਼ ਹੋਇਆ ਔਰ ਧੰਨ ਹੋ ਗਿਆ, ਧੰਨ ਹੋ ਗਈ। ਔਰ ਬਾਬੇ ਨਾਨਕ ਦੀ ਧਰਤੀ ਨੂੰ ਨਾ ਸਜਦਾ ਕਰਕੇ, ਹਾਂ ਉਹ ਮੱਥਾ ਟੇਕ ਕੇ ਅਸੀਂ ਆਪਣੇ ਬੜੇ ਧੰਨ ਭਾਗ ਸਮਝਦੇ ਹਾਂ। ਹਾਂਜੀ ਤੇ ਅੱਜ ਤੁਹਾਡੇ ਪਿੰਡ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਤੁਹਾਨੂੰ ਮਿਲਣ ਆਏ ਆ। ਮੈਂ ਕਿਹਾ ਜੀ ਬਹੁਤ ਹੀ ਮਨ ਖੁਸ਼ ਹੋਇਆ, ਕਿਉਂਕਿ ਜਿਹੜੀ ਗੱਲਾਂ ਹਰ ਵੇਲੇ ਕਰਦੇ ਆ ਅਸੀਂ ਉੱਥੇ, ਤੇ ਅੱਜ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਹਨਾ ਸਾਹਮਣੇ ਦੇਖ ਕੇ ਮਨ ਬਹੁਤ ਹੀ ਖੁਸ਼ ਹੋਇਆ। ਮੇਰਾ ਤਾਂ ਆਪਣਾ ਦਿਲ ਕਰਦਾ ਉੱਥੇ ਵੀਜ਼ਾ ਬਣਾ ਕੇ ਤੁਹਾਡੇ ਕੋਲ ਆ ਜਾਓ ਨਾਲ ਹੀ ਲੈ ਚੱਲੋ, ਆ ਜਾਓ ਤੁਹਾਡੇ ਨਾਲ। ਅੱਜ ਭਰ ਦਿਆਂਗੇ। ਠੀਕ ਰਹੇ ਆ ਸਪਾਂਸਰ ਕਰ ਦੋ ਲੱਗਣਾ ਫਿਰ ਕੋਈ ਨਹੀਂ, ਸਪਾਂਸਰ ਕਦੋਂ ਕਰਾਂ ਨਹੀਂ ਆ ਕੇ ਕੋਈ ਨਹੀਂ, ਮੋਸਟ ਨਹੀਂ ਵੈਲਕਮ। ਉਹ ਸਾਡੀ ਜ਼ਮੀਨ ਸਾਂਭ ਕੇ ਬੈਠੇ ਆ। ਸਪਾਂਸਰ ਤਾਂ ਬਣਦੇ ਇੰਨੇ ਸਾਲਾਂ ਦੀ ਬਣਦਾ ਇੰਨਾ ਕਰਨਗੇ ਹੈ। ਇੰਨਾ ਤਾਂ ਕਰਨਾ ਚਾਹੀਦਾ। ਉਹ ਪਤਾ ਗੱਲ ਕੀ ਹੈ ਜੀ, ਮੋਸਟ ਵੈਲਕਮ। ਤੁਸੀਂ ਸਾਡੇ ਕੋਲ ਆਓ ਜ਼ਰੂਰ। ਬੈਠਾਂਗੇ ਆ ਤਾਂ ਹੁਣ ਚਾਵਾਂ ਜੇ ਮਿਲਣਾ ਹੈ। ਹਾਂ ਦੇਖੋ ਐਸੇ ਇੱਕ ਚੁੱਲ੍ਹੇ ਮਾਰੇ ਬਹਿ ਕੇ ਰੋਟੀਆਂ ਪਕਾਵਾਂਗੇ ਹੈ। ਹਾਂ ਕੀ ਬਾਤ ਹੈ ਜੀ। ਇਹ ਸਾਰੇ ਜਿਹੜੇ ਨਾ ਤੁਹਾਡਾ ਇੱਕ ਇਕੱਲੇ ਭਰੋਲੀ ਦੇ ਨਹੀਂ, ਇਹ ਵੀ ਲੜਕੀ ਬੜੇ ਸਾਂਝੀ ਵਿਆਹੀ ਆ।
ਅੱਛਾ ਦਸਾਂਝਾਂ ਚ ਹਾਂ ਇਹ ਵੀ ਮੇਰੀ ਸਿਸਟਰ ਆ ਜੀ ਅੱਛਾ ਪਰ ਜਿਹੜਾ ਦਲਜੀਤ ਦੋਸਾਂਝ ਦਾ ਪਿੰਡ ਉਸੇ ਚ ਅੱਛਾ ਅੱਛਾ ਕੀ ਬਾਤ ਹੈ। ਸਾਡੇ ਪਿੰਡ ਨਾਨਕੇ ਉਹਦੇ ਪਿੰਡ ਬਿਲਗਾ। ਅੱਛਾ ਮਾਤਾ ਜੀ ਦਲਜੀਤ ਦੋਸਾਂਝ ਦੀ ਫੁੱਫੀ ਲੱਗੀ ਫੇ ਤਾਂ ਅਸੀਂ ਪਹੁੰਚੇ ਸੀਗੇ ਜੀ ਕਰਤਾਰਪੁਰ ਸਾਹਿਬ ਕੋਰੀਡੋਰ, ਜਿੱਥੇ ਇੱਕ ਐਸੀ ਟੱਬਰ ਦੀ ਮੁਲਾਕਾਤ ਕਰਵਾਈ ਹੈ ਜਿਹੜੇ ਲਹਿੰਦੇ ਪੰਜਾਬ ਤੋਂ ਤੇ ਚੜ੍ਹਦੇ ਪੰਜਾਬ ਤੋਂ ਇੱਕੋ ਹੀ ਪਿੰਡ 'ਚ ਆ, ਯਾਨੀ ਕਿ ਲਹਿੰਦੇ ਵਾਲੇ ਚੜ੍ਹਦੇ ਪੰਜਾਬ 'ਚ ਉੱਠ ਕੇ ਆਏ ਸੀ। ਉਹਨਾਂ ਦਾ ਪਿੰਡ ਵੀ ਭਰੋਲੀ ਆ ਤੇ ਹੁਣ ਮੌਜੂਦਾ ਭਰੋਲੀ ਦੇ ਰਹਿਣ ਵਾਲੇ ਬੰਦੇ ਇੱਥੇ ਆਏ ਸੀ। ਇਹਨਾਂ ਨਾਲ ਮੁਲਾਕਾਤ ਕਰਾਈ ਆ, ਤੁਹਾਡੇ ਰੂਬਰੂ ਕੀਤੀ ਆ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ। ਰੱਬ ਰਾਖਾ।